ਪਤਾ ਤੇ ਸੋਹਣੀ ਨੂੰ ਹੈ ਸੀ ਭਈ ਘੜਾ ਕੱਚਾ ਏ, ਪਰ ਉਹ ਖਬਰੇ ਇਸ਼ਕ ਦੇ ਇਸ ਦਰਿਆ ਵਿੱਚ ਡੁੱਬਣਾ ਚਾਹੁੰਦੀ ਸੀ। ਉਹ ਹਮੇਸ਼ ਲਈ ਅਮਰ ਹੋਣਾ ਚਾਹੁੰਦੀ ਸੀ। ਪੰਜਾਬੀ ਕਹਾਣੀ ਜਾਂਦੇ ਸਿਆਲ ਦੀ ਇੱਕ ਰਾਤ। ਲਿਖਾਰੀ ਗਜ਼ਨਫਰ ਹੁਸੈਨ ਬੁਖਾਰੀ, ਆਵਾਜ਼ ਅਜਮਲ ਸਿਕੰਦਰੀ। ਇਸ਼ਕ ਮੁਹੱਬਤ ਤੇ ਉਹਦਾ ਯਕੀਨ ਕੋਈ ਨਹੀਂ ਸੀ। ਉਹ ਇਹਨਾਂ ਗੱਲਾਂ ਨੂੰ ਸਭ ਲੁਕਾਈਆਂ ਦੀਆਂ ਘੜੀਆਂ ਗੱਲਾਂ ਸਮਝਦਾ ਸੀ। ਇਸ਼ਕ ਦੇ ਪੈਂਡੇ ਪੈਣ ਵਾਲੀਆਂ ਉਹ ਹਸਤੀਆਂ ਜਿਹੜੀਆਂ ਸਾਡੀਆਂ ਲੋਕ ਦਾਸਤਾਨਾਂ ਦੇ ਵੱਡੇ ਪਾਤਰ ਨੇ, ਉਹ ਇਹਨਾਂ ਸਭ ਨੂੰ ਖਿਆਲੀ ਪਾਤਰ ਸਮਝਦਾ ਸੀ। ਅੱਜ MPhil ਪੰਜਾਬੀ ਦੀ ਕਲਾਸ ਅੰਦਰ ਹੀਰ ਰਾਂਝਾ 'ਤੇ ਗੱਲ ਹੋ ਰਹੀ ਸੀ। ਉਹ ਇਸ਼ਕ ਮੁਹੱਬਤ ਦੀਆਂ ਇਹਨਾਂ ਦਾਸਤਾਨਾਂ ਬਾਰੇ ਹੋਣ ਵਾਲੀ ਬਹਿਸ ਵਿੱਚ ਕਦੇ ਹਿੱਸਾ ਨਹੀਂ ਸੀ ਲੈਂਦਾ। ਯੂਨੀਵਰਸਿਟੀ ਵਿੱਚ ਇਹ ਉਸ ਦਾ ਦੂਜਾ ਹਫ਼ਤਾ ਸੀ। ਕਲਾਸ ਵਿੱਚ ਪੰਜਾਬ ਦੀਆਂ ਇਹਨਾਂ ਲੋਕ ਦਾਸਤਾਨਾਂ ਬਾਰੇ ਅੱਜ ਫੇਰ ਬਾਸ ਮੁਬਾਸਾ ਚੱਲ ਰਿਹਾ ਸੀ। ਸਰ, ਮੁਹੱਬਤ ਸ਼ੁਹੱਬਤ ਕੁਝ ਨਹੀਂ ਹੁੰਦੀ। ਅੱਜ ਪਹਿਲੀ ਵਾਰੀ ਉਹ ਕਲਾਸ ਅੰਦਰ ਹੋਣ ਵਾਲੀ ਬਾਸ ਦਾ ਹਿੱਸਾ ਬਣਿਆ ਸੀ। ਐਕਸਕਿਊਜ਼ ਮੀ ਸਰ, ਵਾਰਿਸ ਸ਼ਾਹ ਹੋਰਾਂ ਨੇ ਤੇ ਆਪਣੀ ਹੀਰ ਦਾ ਮੋਢੀ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ਨਾਲ ਬਣਿਆ ਹੈ। ਮੁਹੱਬਤ ਤੇ ਇੱਕ ਪਾਸੇ ਉਹ ਗੱਲ ਹੀ ਇਸ਼ਕ ਤੋਂ ਸ਼ੁਰੂ ਕਰਦੇ ਨੇ। ਇਹਨਾਂ ਨੂੰ ਖਬਰੇ ਇਸ ਗੱਲ ਦਾ ਇਲਮ ਨਹੀਂ ਹੈਗਾ। ਕਲਾਸ ਦੀ ਇੱਕ ਜ਼ਹੀਨ ਕੁੜੀ ਨੇ ਚੋਖੇ ਚੋਬ ਨਾਲ ਆਖਿਆ, ਇਹ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਾਹੀਵਾਲ ਦੀਆਂ ਦਾਸਤਾਨਾਂ ਸਭ ਕਿਤਾਬੀ ਗੱਲਾਂ ਨੇ। ਉਹ ਆਪਣੀ ਗੱਲ ਤੇ ਅੜਿਆ ਸੀ। ਦੂਜੇ ਪੜਿਹਾਰ ਇਸ਼ਕ ਮੁਹੱਬਤ ਤੇ ਲੋਕ ਦਾਸਤਾਨਾਂ ਬਾਰੇ ਇਸ ਬਾਸ ਨੂੰ ਚੋਖੇ ਗੋਹ ਨਾਲ ਸੁਣ ਰਹੇ ਸਨ। ਚੋਖਾ ਚਿਰ ਇਸ਼ਕ ਬਾਰੇ ਗੱਲਬਾਤ ਹੁੰਦੀ ਰਹੀ। ਫੇਰ ਕਲਾਸ ਮੁੱਕਣ ਮਗਰੋਂ ਉਹ ਲਾਇਬ੍ਰੇਰੀ ਵੱਲ ਵੱਧ ਗਿਆ। ਕਿੱਸਾ ਸੋਹਣੀ ਮਾਹੀਵਾਲ ਭਾਲ ਕੇ ਉਹ ਮੇਜ਼ ਦੇ ਪਾਸੇ ਪਈ ਕੁਰਸੀ ਤੇ ਬੈਠ ਗਿਆ ਤੇ ਕਿਸੇ ਨੂੰ ਗੋਹ ਨਾਲ ਪੜ੍ਹਨ ਲੱਗ ਪਿਆ। ਝੱਟ ਪੜ੍ਹਨ ਮਗਰੋਂ ਉਹਨੇ ਕਿਤਾਬ ਇਸ਼ੂ ਕਰਾਈ ਤੇ ਘਰ ਆ ਗਿਆ। ਰਾਤ ਦੀ ਰੋਟੀ ਖਾਣ ਮਗਰੋਂ ਉਹਨੇ ਫੇਰ ਸੋਹਣੀ ਮਾਹੀਵਾਲ ਦਾ ਕਿੱਸਾ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ਼ਕ ਮੁਹੱਬਤ ਦੀ ਦਾਸਤਾਨ ਪੜ੍ਹਦਿਆਂ ਪੜ੍ਹਦਿਆਂ ਉਹਦੀ ਅੱਖ ਲੱਗ ਗਈ। ਚਨਾਹ ਦਾ ਪਾਣੀ ਰੱਤਾ ਲਾਲ ਸੀ। ਪਤਾ ਨਹੀਂ ਕੀ ਬਣਿਆ ਏ। ਚਨਾਹ ਦਾ ਪਾਣੀ ਲਹੂ ਵਰਗਾ ਕਿਉਂ ਏ? ਉਹਦੇ ਮਨ ਵਿੱਚ ਸਵਾਲ ਪੁੰਗਰਿਆ। ਚਨਾਹ ਦੇ ਵਿੱਚ ਸੋਹਣੀ ਮਾਹੀਵਾਲ ਕਿਉਂ ਜੇ ਰੁੜ ਕੇ ਅਮਰ ਹੋਏ ਸਨ, ਉਸ ਵੇਲੇ ਤੋਂ ਇਹਦਾ ਪਾਣੀ ਲਹੂ ਰੰਗਾ ਏ। ਪਰ ਇਹ ਲਹੂ ਰੰਗਾ ਪਾਣੀ ਉਹਨਾਂ ਨੂੰ ਹੀ ਨਜ਼ਰੀ ਆਉਂਦਾ ਏ ਜਿਨ੍ਹਾਂ ਨੇ ਇਸ਼ਕ ਦੀ ਪੀਂਗ ਝੂਟੀ ਹੋਵੇ। ਅਚਣ ਚੇਤੇ ਇੱਕ ਆਵਾਜ਼ ਉਹਦੇ ਕੰਨੀ ਪੈਂਦੀ ਏ। ਇੰਨੇ ਵਿੱਚ ਉਹਦੀ ਅੱਖ ਖੁੱਲ੍ਹੀ ਤੇ ਉਹ ਮੁੜਕੋ ਮੁੜਕੀ ਸੀ ਤੇ ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਉਹਦੇ ਜੁੱਸੇ ਨੂੰ ਅੱਗ ਲੱਗੀ ਹੋਵੇ। ਉਹਨੇ ਕਾਹਲ ਨਾਲ ਉੱਠ ਕੇ ਸਾਈਡ ਟੇਬਲ ਤੇ ਪਈ ਪਾਣੀ ਦੀ ਬੋਤਲ ਨੂੰ ਮੂੰਹ ਲਾ ਲਿੱਤਾ। ਉਹਨੇ ਬਾਰੀ ਰਾਹੀਂ ਬਾਹਰ ਲਾਨ ਵਿੱਚ ਵੇਖਿਆ ਜਿੱਥੇ ਗੋਡੇ ਗੋਡੇ ਧੁੱਪ ਸੀ। ਅੱਜ ਉਹਨੇ ਯੂਨੀਵਰਸਿਟੀ ਜਾਣ ਦੀ ਥਾਵੇਂ ਦਰਿਆ ਚਨਾਹ ਜਾਣ ਦਾ ਮੱਤਾ ਪਕਾਇਆ। ਨਾਸ਼ਤਾ ਕਰਨ ਮਗਰੋਂ ਉਹ ਘਰੋਂ ਨਿਕਲ ਗਿਆ। ਸੋਹਣੀ ਮਾਹੀਵਾਲ ਦੀ ਕਿਤਾਬ ਉਹਨੇ ਗੱਡੀ ਦੀ ਫਰੰਟ ਸੀਟ ਤੇ ਰੱਖ ਦਿੱਤੀ ਸੀ। ਖਬਰੇ ਗੱਡੀ ਚਲਾਉਂਦਿਆਂ ਉਹਨੇ ਕਿੰਨੀ ਵਾਰੀ ਕਿਤਾਬ ਦੇ ਉਛਾੜ ਤੇ ਛਪੀ ਸੋਹਣੀ ਤੇ ਮਾਹੀਵਾਲ ਦੀ ਫੋਟੋ ਨੂੰ ਤੱਕਿਆ ਸੀ। ਅੱਧੇ ਘੰਟੇ ਵਿੱਚ ਉਹ ਚਨਾਹ ਦੇ ਕੰਢੇ ਤੇ ਖਲੋਤਾ ਸੀ। ਉਹ ਗੱਡੀ ਬੇਲੇ ਵਿੱਚ ਖਿਲਾਰ ਕੇ ਪੈਰੀ ਟੁਰਦਾ ਕੰਢੇ ਤੇ ਅਪੜਿਆ ਸੀ। ਦਰਿਆ ਆਪਣੀ ਮੌਜ ਵਿੱਚ ਵਗ ਰਿਹਾ ਸੀ। ਖਬਰੇ ਕਿੰਨੇ 100 ਵਰ੍ਹੇ ਪਹਿਲਾਂ ਸੋਹਣੀ ਇਹਦੇ ਵਿੱਚ ਰੁੜੀ ਹੋਣੀ ਏ। ਉਸ ਕੱਚੇ ਘੜੇ ਦੀ ਮਿੱਟੀ ਕਿਸ ਤਰ੍ਹਾਂ ਦੀ ਸੀ ਜਿਹਨੂੰ ਸੋਹਣੀ ਦੀ ਮੁਹੱਬਤ ਵੀ ਕੰਕਰੀਟ ਨਾ ਬਣਾ ਸਕੀ। ਜੇਕਰ ਮੁਹੱਬਤ ਇੰਨੀ ਤਕੜੀ ਸ਼ੈ ਏ ਤੇ ਘੜੇ ਦੀ ਮਿੱਟੀ ਖੁਰ ਕਿਉਂ ਗਈ? ਕੱਚੇ ਘੜੇ ਤੇ ਤਰਨ ਲੱਗਿਆ ਉਹਨੂੰ ਪਾਰ ਆਪਣੇ ਮਾਹੀਵਾਲ ਕੋਲ ਅੱਪੜ ਜਾਣ ਦਾ ਕਿੰਨਾ ਯਕੀਨ ਸੀ। ਖਿਆਲਾਂ ਦਾ ਇੱਕ ਹੜ ਉਹਦੇ ਅੰਦਰ ਆਇਆ ਸੀ। ਉਹ ਪੱਬਾਂ ਬਾਹਰ ਕੰਢੇ ਤੇ ਬੈਠ ਗਿਆ ਤੇ ਉਹਨੇ ਬੁੱਕ ਵਿੱਚ ਪਾਣੀ ਭਰ ਕੇ ਵੇਖਿਆ। ਪਾਣੀ ਦਾ ਰੰਗ ਤੇ ਗਦੜਾ ਸੀ। ਸੁਪਨੇ ਵਿੱਚ ਉਹਨੇ ਜਿਹੜਾ ਚਨਾਹ ਦਾ ਪਾਣੀ ਵੇਖਿਆ ਉਹ ਲਾਲ ਸੂਹਾ ਸੀ। ਚੋਖਾ ਚਿਰ ਦਰਿਆ ਦੇ ਕੰਢੇ ਸੋਚਾਂ ਵਿੱਚ ਗਵਾਚਣ ਮਗਰੋਂ ਉਹ ਉੱਠਿਆ ਤੇ ਆਪਣੀ ਗੱਡੀ ਵੱਲ ਵੱਧ ਗਿਆ। ਘਰ ਆਣ ਕੇ ਉਹ ਇੱਕ ਵਾਰੀ ਫੇਰ ਸੋਹਣੀ ਮਾਹੀਵਾਲ ਨੂੰ ਪੜ੍ਹਨ ਲੱਗ ਪਿਆ। ਰਾਤ ਦੀ ਰੋਟੀ ਖਾਣ ਮਗਰੋਂ ਉਹ ਛੇਤੀ ਸੌਂ ਗਿਆ। ਚਨਾਹ ਦਾ ਪਾਣੀ ਆਸ਼ਕਾਂ ਲਈ ਆਬੇ ਹਯਾਤ ਏ। ਉਹਦੇ ਕੰਨਾਂ ਵਿੱਚ ਆਵਾਜ਼ ਗੱਜੀ। ਇੰਨੇ ਵਿੱਚ ਉਹਨੇ ਵੇਖਿਆ ਦਰਿਆ ਚਨਾਹ ਲਹੂ ਨਾਲ ਭਰਿਆ ਹੋਇਆ ਹੈ। ਉਹਦੀ ਅੱਖ ਖੁੱਲ੍ਹੀ ਤੇ ਉਹ ਮੁੜਕੋ ਮੁੜਕੀ ਸੀ। ਉਹਨੇ ਕੰਧ ਤੇ ਟੰਗੇ ਘੜਿਆਲ ਵੱਲ ਵੇਖਿਆ ਜਿਹੜਾ ਸਰਗੀ ਦੇ 5 ਵੱਜਣ ਦੀ ਦੱਸ ਪਾ ਰਿਹਾ ਸੀ।
ਉਹਨੇ ਫੇਰ ਇੱਕ ਵਾਰੀ ਸੋਹਣੀ ਮਾਈਵਾਲ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਸੋਹਣੀ ਦਾ ਘੜਾ ਕਿਉਂ ਬਦਲਿਆ ਗਿਆ? ਸੋਹਣੀ ਨੂੰ ਉਹਦੀ ਮੁਹੱਬਤ ਦੀ ਤਾਕਤ ਨੇ ਕਿਉਂ ਨਾ ਮਰਨ ਤੋਂ ਬਚਾਇਆ? ਉਹਦੇ ਦਿਮਾਗ ਨੇ ਕਿਹਾ। ਮੁਹੱਬਤ ਕੁਰਬਾਨੀ ਮੰਗਦੀ ਏ, ਉਹਦੇ ਦਿਲ ਨੇ ਕਿਹਾ। ਇਹ ਕਿਵੇਂ ਦੀ ਕੁਰਬਾਨੀ ਏ ਭਈ ਕੱਚੇ ਘੜੇ ਤੇ ਤਰ ਕੇ ਜਾਣ ਦੀ ਬਾਜ਼ੀ ਹਾਰ ਦਿੱਤੀ ਜਾਵੇ? ਦਿਮਾਗ ਨੇ ਕਿਹਾ। ਉਹਨੂੰ ਪਤਾ ਸੀ ਘੜਾ ਕੱਚਾ ਏ, ਪਰ ਉਹ ਇਸ਼ਕ ਦੇ ਇਮਤਿਹਾਨ ਵਿੱਚ ਅਮਰ ਹੋਣ ਲਈ ਤਰ ਗਈ। ਮੁਹੱਬਤ ਸ਼ੈ ਹੀ ਅਜਿਹੀ ਏ, ਉਹਦੇ ਦਿਲ ਨੇ ਆਖਿਆ। ਆਪਣੇ ਦਿਲ ਤੇ ਦਿਮਾਗ ਦੀਆਂ ਗੱਲਾਂ ਸੁਣਦਿਆਂ ਸਮੇਂ ਉਹਨੂੰ ਆਪਣੇ ਦਿਲ ਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ। ਪਤਾ ਤੇ ਸੋਹਣੀ ਨੂੰ ਹੈ ਸੀ ਭਈ ਘੜਾ ਕੱਚਾ ਏ, ਪਰ ਉਹ ਖਬਰੇ ਇਸ਼ਕ ਦੇ ਇਸ ਦਰਿਆ ਵਿੱਚ ਡੁੱਬਣਾ ਚਾਹੁੰਦੀ ਸੀ। ਉਹ ਹਮੇਸ਼ ਲਈ ਅਮਰ ਹੋਣਾ ਚਾਹੁੰਦੀ ਸੀ। ਅਮਰ ਹੋ ਕੇ ਉਹ ਖਬਰੇ ਚਨਾਹ ਦੇ ਪਾਣੀ ਨੂੰ ਆਸ਼ਕਾਂ ਲਈ ਆਬੇ ਹਯਾਤ ਬਣਾਉਣਾ ਚਾਹੁੰਦੀ ਸੀ। ਉਹ ਜਾਣਦੀ ਸੀ ਦਰਿਆ ਦੇ ਦੂਜੇ ਕੰਢੇ ਤੇ ਉਹਦਾ ਮਾਈਵਾਲ ਖਲੋਤਾ ਏ, ਪਰ ਖਬਰੇ ਉਹ ਹਕਲਿਆਂ ਡੁੱਬਣਾ ਚਾਹੁੰਦੀ ਸੀ। ਮਾਈਵਾਲ ਤੇ ਉਹਦਾ ਕਾਬਾ ਸੀ। ਉਹ ਜਾਣਦੀ ਸੀ ਕਾਬੇ ਵੱਲੋਂ ਮੂੰਹ ਮੋੜਨ ਵਾਲਿਆਂ ਨੂੰ ਕਾਫਰ ਆਖਿਆ ਜਾਂਦਾ ਏ। ਉਹ ਆਪ ਨੂੰ ਕਾਫਰ ਨਹੀਂ ਸੀ ਅਖਵਾਉਣਾ ਚਾਹੁੰਦੀ। ਕੱਚੇ ਘੜੇ ਨੂੰ ਹੱਥ ਵਿੱਚ ਫੜ ਕੇ ਉਹਨੇ ਖਬਰੇ ਕਿੰਨੀਆਂ ਦੁਆਵਾਂ ਮੰਗੀਆਂ ਹੋਣਗੀਆਂ। ਗੋਤੇ ਖਾਂਦਿਆਂ ਸਮੇਂ ਉਹਦੀਆਂ ਅੱਖਾਂ ਵਿੱਚ ਇੱਕੋ ਹੀ ਮੂਰਤ ਹੋਵੇਗੀ। ਉਹ ਮੂਰਤ ਉਹਦੇ ਕਾਬੇ ਮਾਈਵਾਲ ਦੀ ਹੋਵੇਗੀ। ਉਹ ਬਹੁਤ ਕੁਝ ਸੋਚੀ ਜਾ ਰਿਹਾ ਸੀ। ਉਹਨੂੰ ਮੁਹੱਬਤ ਤੇ ਹੌਲੀ ਹੌਲੀ ਯਕੀਨ ਹੋ ਚੁੱਕਿਆ ਸੀ। ਉਹਨੇ ਯੂਨੀਵਰਸਿਟੀ ਜਾਣਾ ਵੀ ਛੱਡ ਦਿੱਤਾ। ਉਹ ਅੱਠੇ ਪੈਰ ਸੋਹਣੀ ਮਾਈਵਾਲ ਪੜ੍ਹਦਾ ਰਹਿੰਦਾ ਤੇ ਇਸ ਜਜ਼ਬਿਆਂ ਭਰੀ ਦਾਸਤਾਨ ਬਾਰੇ ਹੀ ਗੋ ਕਰਦਾ ਰਹਿੰਦਾ। ਉਹਨੇ ਮਾਰਕੀਟ ਵਿੱਚੋਂ ਅੱਡੋ ਅੱਡ ਸ਼ਹਿਰਾਂ ਦੇ ਲਿਖੇ ਕਿੱਸਾ ਸੋਹਣੀ ਮਾਈਵਾਲ ਖਰੀਦ ਲਿੱਤੇ ਸਨ। ਉਹਦੇ ਕੋਲ ਅਣਗਿਣਤ ਕਿੱਸੇ ਸਨ। ਉਹਨੇ ਚੋਖੇ ਵੜੇ ਕਿੱਸੇ ਪੜ੍ਹ ਵੀ ਲਿੱਤੇ ਸਨ। ਹਰ ਇੱਕ ਪੜ੍ਹਨ ਵਾਰੀ ਉਹਨੂੰ ਵੱਖਰਾ ਹੀ ਸਰੂਰ ਆਉਂਦਾ ਸੀ। ਹਰ ਵਾਰੀ ਪੜ੍ਹਨ ਮਗਰੋਂ ਉਹ ਆਪਣੇ ਅੰਦਰ ਵੰਨ ਸਵੰਨੀਆਂ ਤਬਦੀਲੀਆਂ ਮਹਿਸੂਸ ਕਰਦਾ ਸੀ। ਇੱਕ ਦਿਨ ਉਹਨੂੰ ਇਸ ਤਰ੍ਹਾਂ ਲੱਗਾ ਸੋਹਣੀ ਮਾਈਵਾਲ ਉਹਦੇ ਆਲੇ ਦੁਆਲੇ ਨੇ। ਉਹਨੂੰ ਇਸ ਤਰ੍ਹਾਂ ਜਾਪਦਾ ਉਹ ਉਹਦੇ ਨਾਲ ਗੱਲਾਂ ਕਰਦੇ ਨੇ। ਅੱਜ ਵੇਲਾ ਆ ਗਿਆ ਏ ਸੋਹਣੀ ਮਾਈਵਾਲ ਦੀ ਮਦਦ ਕਰਨ ਦਾ, ਉਹਦੇ ਦਿਲ ਨੇ ਆਖਿਆ। ਉਹ ਉਸੇ ਵੇਲੇ ਮਾਰਕੀਟ ਗਿਆ। ਉੱਥੋਂ ਪਿੱਤਲ ਦਾ ਬਣਿਆ ਘੜਾ ਖਰੀਦ ਕੇ ਗੱਡੀ ਵਿੱਚ ਰੱਖਿਆ ਤੇ ਘਰ ਲੈ ਆਇਆ। ਸੋਹਣੀ ਰਾਤ ਨੂੰ ਦਰਿਆ ਲੰਘਦੀ ਸੀ ਨਾ ਆਪਣੇ ਮਾਈਵਾਲ ਨੂੰ ਮਿਲਣ ਲਈ। ਉਹ ਮਨ ਵਿੱਚ ਸੋਚ ਰਿਹਾ ਸੀ ਰਾਤ ਖਬਰੇ ਕਦੋਂ ਹੋਵੇਗੀ। ਉਹ ਵੀ ਅੱਜ ਦੀ ਰਾਤ ਨੂੰ ਉਸ ਤਰ੍ਹਾਂ ਹੀ ਉਡੀਕ ਰਿਹਾ ਸੀ ਜਿਸ ਤਰ੍ਹਾਂ ਕੋਈ 100 ਵਰ੍ਹੇ ਪਹਿਲਾਂ ਰਾਤ ਪੈਣ ਨੂੰ ਤੁੱਲੇ ਘੁਮਿਆਰ ਦੀ ਧੀ ਸੋਹਣੀ ਉਡੀਕਦੀ ਹੁੰਦੀ ਸੀ। ਪੇਸ਼ੀ ਤੋਂ ਡੀਗਰ ਤੇ ਡੀਗਰ ਤੋਂ ਦੇਹ ਹੌਲੀ ਹੌਲੀ ਡੁੱਬਣ ਵੱਲ ਜਾ ਰਿਹਾ ਸੀ। ਸ਼ਾਮਾਂ ਦਾ ਹਨੇਰਾ ਹਰ ਪਾਸੇ ਪਸਰ ਚੁੱਕਿਆ ਸੀ। ਇਹ ਜਾਂਦੇ ਸਿਆਲਾਂ ਦੀ ਇੱਕ ਗੁਲਾਬੀ ਸ਼ਾਮ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਆਸਮਾਨ ਮੁਹੱਬਤ ਦੇ ਰੰਗਾਂ ਪਾਰੋਂ ਗੁਲਾਬੀ ਹੋ ਗਿਆ ਹੋਵੇ। ਉਹਨੇ ਰੋਟੀ ਕੋਈ ਨਾ ਖਾਧੀ। ਕੁਫਤਾਂ ਦੀਆਂ ਬਾਂਗਾਂ ਹੋਣ ਲੱਗ ਪਈਆਂ। ਉਹਨੇ ਗੱਡੀ ਸਟਾਰਟ ਕੀਤੀ ਤੇ ਸਿੱਧਾ ਚਨਾਹ ਦੇ ਕੰਢੇ ਤੇ ਅੱਪੜ ਗਿਆ। ਜਾਂਦੇ ਸਿਆਲ ਦੀ ਇਹ ਠੰਡੀ ਰਾਤ ਆਪਣੇ ਅੰਦਰ ਚੋਖਾ ਕੁਝ ਲਿਆਉਣ ਵਾਲੀ ਸੀ। ਗੱਡੀ ਦੀਆਂ ਫਰੰਟ ਬੱਤੀਆਂ ਬਲਦੀਆਂ ਪਈਆਂ ਸਨ। ਉਹਦੇ ਚਾਨਣ ਵਿੱਚ ਉਹਨੇ ਦਰਿਆ ਦਾ ਪਾਣੀ ਵੇਖਿਆ ਤੇ ਉਹਦੀਆਂ ਅੱਖਾਂ ਖੁਸ਼ੀ ਨਾਲ ਚਮਕ ਪਈਆਂ। ਉਹਨੇ ਤੱਕਿਆ ਦਰਿਆ ਚਨਾਹ ਦੇ ਪਾਣੀ ਦਾ ਰੰਗ ਬਦਲਿਆ ਏ। ਉਹਨੇ ਦਰਿਆ ਦਾ ਪਾਣੀ ਬੁੱਕ ਵਿੱਚ ਭਰਿਆ ਤੇ ਗੱਡੀ ਦੇ ਸਾਹਮਣੇ ਲੈ ਆਇਆ। ਉਹਨੇ ਵੇਖਿਆ ਉਹਦਾ ਬੁੱਕ ਲਹੂ ਨਾਲ ਭਰਿਆ ਹੋਇਆ ਏ। ਪਾਣੀ ਦੀ ਥਾਵੇਂ ਲਹੂ ਸੀ। ਇਹ ਵੇਖਣ ਮਗਰੋਂ ਉਹਦੇ ਮਨ ਅੰਦਰ ਹੁਰਵੇਂ ਜਿਹਾ ਸਕੂਨ ਸੀ। ਉਹ ਪਿਛਾਂ ਦਰਿਆ ਵੱਲ ਪਰਤਿਆ ਤੇ ਚੋਖੇ ਅਦਬ ਨਾਲ ਬੁੱਕ ਵਾਲਾ ਪਾਣੀ ਦਰਿਆ ਵਿੱਚ ਵਹਾ ਦਿੱਤਾ। ਉਹ ਜ਼ਰਾ ਜਿੰਨਾ ਵੀ ਹੈਰਾਨ ਨਹੀਂ ਸੀ। ਉਹਨੇ ਗੱਡੀ ਦੀ ਫਰੰਟ ਸੀਟ ਤੇ ਪਏ ਪਿੱਤਲ ਦੇ ਘੜੇ ਨੂੰ ਚੁੱਕਿਆ ਤੇ ਉਹਨੂੰ ਦਰਿਆ ਦੇ ਕੰਢੇ ਸਲਵਾੜ ਦੀਆਂ ਬੋਝੀਆਂ ਵਿੱਚ ਰੱਖ ਦਿੱਤਾ। ਉਹਨੇ ਅਗਾਂਹ ਵੱਧ ਕੇ ਫੇਰ ਇੱਕ ਵਾਰੀ ਦਰਿਆ ਚਨਾਹ ਦਾ ਪਾਣੀ ਬੁੱਕ ਵਿੱਚ ਭਰਿਆ। ਉਹਨੇ ਆਪਣਾ ਬੁੱਕ ਮੂੰਹ ਨੂੰ ਲਾ ਲਿੱਤਾ। ਅਖੀਰਲਾ ਘੁੱਟ ਭਰਨ ਮਗਰੋਂ ਉਹ ਅਗਾਂਹ ਨੂੰ ਵਧਣ ਲੱਗ ਪਿਆ। ਚਨਾਹ ਦਾ ਗਿੱਟੇ ਗਿੱਟੇ ਆਉਣ ਵਾਲਾ ਪਾਣੀ ਹੌਲੀ ਹੌਲੀ ਅਗਾਂਹ ਵਧਣ ਪਾਰੋਂ ਉਸ ਦੀ ਦੌੜ ਤੀਕਰ ਆ ਚੁੱਕਿਆ ਸੀ। ਉਹਦੇ ਬੁੱਲਾਂ ਤੇ ਨਿੰਮਾ ਨਿੰਮਾ ਹਾਸਾ ਸੀ। ਉਹ ਹਕੱਲਾ ਨਹੀਂ ਸੀ। ਉਹਦੇ ਨਾਲ ਦੋ ਹੋਰ ਵੀ ਸਨ ਜਿਹੜੇ ਪਿੱਤਲ ਦੇ ਘੜੇ ਸਹਾਰੇ ਤਰ ਰਹੇ ਸਨ।